ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ TV, roku, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਤੇ ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਕੌਮ ਨੂੰ ਜਿਹੜੇ ਇਸ਼ੂਜ਼ ਪ੍ਰਭਾਵਿਤ ਕਰਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਜਿਹੜੇ ਕੁਝ ਇਸ਼ੂਜ਼ ਅੱਜ ਦੀ ਗੱਲਬਾਤ ਦੇ ਲਈ ਅਸੀਂ ਚੁਣੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਜਿਵੇਂ ਕੱਲ੍ਹ ਵੀ ਅਸੀਂ ਨਹੀਂ ਐਗਜ਼ੈਕਟਲੀ ਡਿਸਕਸ ਕਰ ਸਕੇ ਸੀ ਕਿ ਜਿਹੜਾ ਸੈਡੀਸ਼ਨ ਦਾ ਦੇਸ਼ ਧਰੋਹ ਦਾ ਕੇਸ 36 ਸਾਲਾਂ ਬਾਅਦ ਦੋ ਸਿੰਘਾਂ ਦੇ ਉੱਪਰ ਪਾਇਆ ਗਿਆ ਪਲੇਨ ਹਾਈਜੈਕਿੰਗ ਮਾਮਲੇ ਦੇ ਵਿੱਚ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਇਹਦੇ ਤੋਂ ਬਾਅਦ ਕਿਵੇਂ ਜਿਹੜਾ ਮਲੇਸ਼ੀਆ ਤੋਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਜਿਹੜਾ ਸਰੂਪ ਲਿਆਂਦਾ ਗਿਆ ਤੇ ਉਹ ਦਮਦਮਾ ਸਾਹਿਬ ਵਿਖੇ ਪ੍ਰਕਾਸ਼ਿਤ ਕੀਤਾ ਗਿਆ, ਉਹਦੇ ਨਾਲ ਛੇੜਛਾੜ ਕੀਤੀ ਗਈ ਹੈ, ਇਹ ਕੀ ਸਾਜ਼ਿਸ਼ ਹੈ, ਇਹਦੇ ਪਿੱਛੇ ਕੀ ਹੈਗਾ, ਇਹਨੂੰ ਵੀ ਅਸੀਂ ਐਨਾਲਾਈਜ਼ ਕਰਨ ਦੀ ਅੱਜ ਕੋਸ਼ਿਸ਼ ਕਰਾਂਗੇ। ਇਸੇ ਦੇ ਨਾਲ ਜਿਹੜੇ ਸਿੱਖ ਕੌਮ ਨੂੰ ਸਿੱਧੇ ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੇ ਮਸਲੇ ਨੇ ਉਹਨਾਂ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੰਗਾਰ ਮੈਗਜ਼ੀਨ ਦੇ ਐਡੀਟਰ ਸਰਦਾਰ ਬਲਜੀਤ ਸਿੰਘ ਖਾਲਸਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜਾ ਸਤਨਾਮ ਸਿੰਘ ਪੌਂਟਾ ਸਾਹਿਬ ਅਤੇ ਤਜਿੰਦਰਪਾਲ ਸਿੰਘ ਦੇ ਉੱਪਰ ਜਿਹੜਾ ਪਲੇਨ ਹਾਈਜੈਕਿੰਗ ਮਾਮਲੇ ਦੇ ਵਿੱਚ 36 ਸਾਲ ਬਾਅਦ ਦੁਬਾਰਾ ਦੇਸ਼ ਧਰੋਹ ਦਾ ਕੇਸ ਪਾਇਆ ਗਿਆ, ਹਾਲਾਂਕਿ ਇੱਕ ਵਾਰ ਉਹ ਪਾਕਿਸਤਾਨ ਦੇ ਵਿੱਚ ਵੀ ਉਮਰ ਕੈਦ ਕੱਟ ਚੁੱਕੇ ਨੇ ਤੇ ਭਾਰਤ ਆ ਕੇ ਵੀ ਜਿਹੜਾ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਕੇਸ ਸੀਗਾ ਉਹ ਚੱਲਿਆ ਤੇ ਕੱਲ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਹੈ ਉਹਦੇ ਵਿੱਚ ਵੀ ਸਾਹਮਣੇ ਆਇਆ ਕਿ ਉਹ ਡਿਸਚਾਰਜ ਵੀ ਹੋਇਆ ਉਹ ਕੇਸ। ਤਾਂ ਕੀ ਕਾਰਨ ਸਮਝਦੇ ਹੋ, ਕਿਵੇਂ ਇਹਨੂੰ ਇਸ ਕੇਸ ਨੂੰ ਦੇਖਦੇ ਹੋ ਕਿ 36 ਸਾਲਾਂ ਬਾਅਦ ਹਕੂਮਤ ਵੱਲੋਂ ਦੁਬਾਰਾ ਦੇਸ਼ ਧਰੋਹ ਦਾ ਜਿਹੜਾ ਕੇਸ ਹੈ ਉਹ ਰਿਵਾਈਵ ਕੀਤਾ ਗਿਆ, ਕਿਸੇ ਹੋਰ ਸ਼ਬਦਾਂ ਦੇ ਵਿੱਚ ਹੋਰ ਧਾਰਾਵਾਂ ਲਾ ਕੇ ਉਹਨੂੰ ਉਸ ਕੇਸ ਨੂੰ ਜਿਹੜਾ ਮਾਮਲਾ ਦਰਜ ਕੀਤਾ ਗਿਆ? ਹਾਂਜੀ, ਇਹਦੇ ਵਿੱਚ ਭਾਈ ਸਾਹਿਬ ਅਸਲ ਵਿੱਚ ਜਿਹੜੇ ਜਾਗਰੂਕ ਸਿੱਖ ਲੰਮੇ ਸਮੇਂ ਤੋਂ ਜਿਹੜਾ ਵਾਰ-ਵਾਰ ਜਿਹੜੀ ਇੱਕ ਗੱਲ ਕਹਿ ਰਹੇ ਆ, ਉਹ ਗੱਲਾਂ ਕਈ ਜਿਹੜੀਆਂ ਨੇ ਉਹ ਸਪਸ਼ਟ ਹੋ ਗਈਆਂ ਨੇ ਇਸ ਕਦਮ ਚੁੱਕਣ ਦੇ ਨਾਲ। ਤੇ ਪਹਿਲੀ ਗੱਲ ਤੇ ਇਹ ਆ ਕਿ ਹਿੰਦੁਸਤਾਨ ਦੇ ਵਿੱਚ ਕਿਸ ਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ, ਕਿਹਨੂੰ ਰਿਹਾ ਕਰਨਾ, ਇਹਦੇ ਉੱਤੇ ਕੀ ਦੋਸ਼ ਲਾਉਣਾ ਜਾਂ ਕਿੰਨੇ ਸਮੇਂ ਲਈ ਕਿਸ ਨੂੰ ਜੇਲ੍ਹ 'ਚ ਰੱਖਣਾ, ਇਹ ਜਿੰਨੇ ਵੀ ਫੈਸਲੇ ਨੇ ਇਹ ਅਦਾਲਤਾਂ ਤੈਅ ਨਹੀਂ ਕਰਦੀਆਂ ਜੀ। ਇਹ ਸਮੇਂ ਦੀ ਹਕੂਮਤ ਜਿਹੜੀ ਉਹ ਤੈਅ ਕਰਦੀ ਹੈ। ਜੇ ਸਮੇਂ ਦੀ ਹਕੂਮਤ ਚਾਹਵੇ ਕਿ ਅਜਮੇਰ ਬੰਬ ਧਮਾਕੇ ਦੇ ਦੋਸ਼ੀ ਜਿਹੜੇ ਨੇ ਜਾਂ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦੇ ਦੋਸ਼ੀ ਜਿਹੜੇ ਨੇ, ਜਿਹੜੇ ਕਿ ਜਿਨ੍ਹਾਂ ਦੇ ਵਿੱਚੋਂ ਕਈ ਜਿਹੜੇ ਸੀਨੀਅਰ ਬੰਦੇ ਉਹ ਇਕਬਾਲੀਆ ਬਿਆਨ ਵੀ ਦੇ ਚੁੱਕੇ ਆ, ਤੇ ਜੇ ਹਕੂਮਤ ਚਾਹੁੰਦੀ ਆ ਉਹਨਾਂ ਨੂੰ ਬਰੀ ਕਰਨਾ ਤੇ ਬਰੀ ਉਹ ਅਦਾਲਤ ਉਹਨਾਂ ਨੂੰ ਬਰੀ ਕਰ ਦਿੰਦੀ ਆ ਜੀ। ਤੇ ਜੇ ਸਮੇਂ ਦੀ ਹਕੂਮਤ ਚਾਹੁੰਦੀ ਆ ਕਿ ਕਿਸੇ ਫਲਾਣੇ ਕੇਸ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਨੇ ਉਹ ਸਜ਼ਾ ਪੂਰੀ ਕੱਟ ਚੁੱਕੇ ਆ ਤੇ ਇਹਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕਰਨਾ, ਤੇ ਸਮੇਂ ਦੀਆਂ ਅਦਾਲਤਾਂ ਜਿਹੜੀਆਂ ਨੇ ਉਹ ਉਸੇ ਤਰੀਕੇ ਦਾ ਜਿਹੜਾ ਹਕੂਮਤ ਦੀ ਮਨਸ਼ਾ ਜਿਹੜੀ ਹੈ ਉਹਦੇ ਮੁਤਾਬਕ ਹੀ ਫੈਸਲੇ ਦਿੰਦੀਆਂ। ਤੇ ਜੀ ਅਸੀਂ ਵੇਖਦੇ ਹਾਂ ਕਿ ਲੰਮੇ ਸਮੇਂ ਤੋਂ ਜਿਹੜਾ ਸਿੱਖ ਨੌਜਵਾਨਾਂ ਦੇ ਨਾਲ ਵੀ ਜੋ ਕੁਝ ਕੀਤਾ ਜਾ ਰਿਹਾ ਕਿ ਕਈ ਕੇਸ ਜਿਹੜੇ ਸਾਲਾਂ ਬੱਧੀ ਜਿਹੜੇ ਉਹਨਾਂ ਦੇ ਚੱਲਦੇ ਰਹਿੰਦੇ ਨੇ, ਤੇ ਉਸ ਕੇਸ ਦੇ ਵਿੱਚ ਉਹਨੀ ਸਜ਼ਾ ਬਣਦੀ ਨਹੀਂ ਹੁੰਦੀ ਜਿੰਨੀ ਸਜ਼ਾ ਜਿਹੜੀ ਆ ਉਹ ਜੇਲ੍ਹਾਂ ਦੇ ਵਿੱਚ ਕੱਟ ਲੈਂਦੇ ਨੇ, ਫਿਰ ਵੀ ਉਹਨਾਂ ਕੇਸਾਂ ਦਾ ਫੈਸਲਾ ਨਹੀਂ ਦਿੱਤਾ ਜਾਂਦਾ, ਉਹਨਾਂ ਕੇਸਾਂ ਦੇ ਵਿੱਚ ਜ਼ਮਾਨਤਾਂ ਨਹੀਂ ਦਿੱਤੀਆਂ ਜਾਂਦੀਆਂ। ਤੇ ਇੱਕ ਸਿੱਧਾ ਜਿਹਾ ਕਾਰਨ ਇਹ ਹੈ ਕਿ ਸਮੇਂ ਦੀ ਹਕੂਮਤ ਚਾਹੁੰਦੀ ਹੈ ਕਿ ਇਹ ਸਿੱਖ ਨੌਜਵਾਨ ਜਿਹੜੇ ਨੇ ਜੇਲ੍ਹਾਂ ਚੋਂ ਬਾਹਰ ਨਾ ਆਉਣ, ਇਸ ਕਰਕੇ ਅਦਾਲਤਾਂ ਸਮੇਂ ਦੀ ਹਕੂਮਤ ਜਿਹੜੀ ਆ ਉਹਦੀ ਇੱਛਾ ਦੇ ਅਨੁਸਾਰ ਜਿਹੜੇ ਆ ਜੋ ਵੀ ਇਹ ਕਦਮ ਚੁੱਕਦੀਆਂ ਨੇ। ਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਨੂੰ ਪਤਾ ਜਿਸ ਵੇਲੇ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਇੱਧਰ ਆਏ ਸੀ, ਬੜਾ ਲੰਮਾ ਸਮਾਂ ਉਹਨਾਂ ਨੂੰ ਅਦਾਲਤੀ ਚੱਕਰਾਂ ਦੇ ਵਿੱਚੋਂ ਲੰਘਣਾ ਪਿਆ ਸੀ ਤੇ ਇੱਕ ਵੱਡੇ ਪ੍ਰੋਸੀਜਰ ਦੇ ਵਿੱਚੋਂ ਲੰਘ ਕੇ ਜਿਹੜਾ ਕਿ ਉਹਨਾਂ ਦਾ ਕੇਸ ਜਿਹੜਾ ਡਿਸਚਾਰਜ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਕਿ 36 ਸਾਲਾਂ ਬਾਅਦ ਇਸ ਕੇਸ ਨੂੰ ਖੋਲ੍ਹਣਾ, ਇਹ ਸਿੱਧਾ ਜਿਹਾ ਕਾਰਨ ਹੈ ਕਿ ਸਮੇਂ ਦੀ ਹਕੂਮਤ ਨੇ ਹੁਣ ਇਹ ਫੈਸਲਾ ਕਰ ਲਿਆ ਕਿ ਜਿਹੜੇ ਵੀ ਸਿੱਖ ਕੌਮ ਦੇ ਲਈ ਜਦੋਜਹਿਦ ਕਰ ਰਹੇ ਨੇ, ਕੌਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਨੇ, ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਬੇਸ਼ੱਕ ਪੁਰਾਣੇ ਕੇਸ ਜਿਹੜੇ ਆ ਦੁਬਾਰਾ ਸ਼ੁਰੂ ਕਰਨੇ ਪੈਣ
ਜਿਨ੍ਹਾਂ ਚੋਂ ਬਰੀ ਹੋ ਚੁੱਕੇ ਨੇ ਉਹ ਕੇਸ ਜਿਹੜੇ ਨਵੀਆਂ ਧਾਰਾਵਾਂ ਦੇ ਨਾਲ ਉਹਨਾਂ ਦੇ ਉੱਤੇ ਪਾਉਣੇ ਪੈਣ ਜੀ। ਉਹਨਾਂ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਜੇਲ੍ਹਾਂ 'ਚ ਬੰਦ ਕੀਤਾ ਜਾਵੇ ਤੇ ਜਾਂ ਆਪਣੇ ਕਦਮਾਂ ਤੇ ਝੁਕਣ ਦੇ ਲਈ ਮਜਬੂਰ ਕੀਤਾ ਜਾਵੇ। ਇਹਦਾ ਹੋਰ ਕੋਈ ਕਾਰਨ ਅਸੀਂ ਨਹੀਂ ਸਮਝਦੇ। ਇਹ ਸਪਸ਼ਟ ਹੋ ਜਾਣਾ ਚਾਹੀਦਾ ਕਿ ਮੋਦੀ ਦੀ ਸਰਕਾਰ ਜਿਹੜੀ ਹੈ ਕਿ ਹੁਣ ਤੱਕ ਜਿੰਨੀਆਂ ਵੀ ਹਕੂਮਤਾਂ ਅਸੀਂ ਕਹਿ ਸਕਦੇ ਹਾਂ 1947 ਤੋਂ ਲੈ ਕੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਜੀ, ਤੇ ਮੋਦੀ ਸਰਕਾਰ ਜਿਹੜੀ ਹੈ ਕਿ ਇੱਕ ਹਿੰਦੂਵਾਦ ਨੂੰ ਸਮਰਪਿਤ ਜਿਹੜੀ ਆ ਸਰਕਾਰ ਜਦੋਂ ਦੀ ਕਾਇਮ ਹੋਈ ਹੈ ਤੇ ਇਹ ਕਈ ਤਰ੍ਹਾਂ ਦੇ ਇਦਾਂ ਦੇ ਫੈਸਲੇ ਜਿਹੜੇ ਨੇ ਜਿਹਦੇ ਵਿੱਚ ਘੱਟ ਗਿਣਤੀ ਕੌਮਾਂ ਜਿਹੜੀਆਂ ਨੇ ਉਹਨਾਂ ਨਾਲ ਕਿਸ ਤਰ੍ਹਾਂ ਵਿਹਾਰ ਕਰਨਾ, ਉਹਨਾਂ ਨੂੰ ਉਹਨਾਂ ਦੇ ਲਈ ਲੜਨ ਵਾਲੇ ਜਿਹੜੇ ਨੇ ਲੀਡਰ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੰਗ ਪਰੇਸ਼ਾਨ ਕਰਨਾ, ਕਿਵੇਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਰੱਖਣਾ, ਤੇ ਇਹ ਕਈ ਤਰ੍ਹਾਂ ਦੀਆਂ ਪਲੈਨਿੰਗਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾ ਚੁੱਕੀਆਂ। ਅਸੀਂ ਇਹ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਭਾਈ ਤੇਜਿੰਦਰਪਾਲ ਸਿੰਘ ਇਹਦੇ ਇੱਕ ਸ਼ੁਰੂਆਤ ਅਸੀਂ ਮੰਨ ਸਕਦੇ ਹਾਂ ਇਹਨੂੰ। ਬਾਕੀ ਜਿੰਨੇ ਵੀ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਜਿਹੜਾ ਕਿ ਇਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਦਾ ਇੱਕ ਟ੍ਰਾਇਲ ਹੋਵੇਗਾ ਕਿ ਜੇ ਸਿੱਖ ਕੌਮ ਵੱਲੋਂ ਇਹਦਾ ਕੋਈ ਸਖਤ ਪ੍ਰੋਟੈਸਟ ਨਹੀਂ ਹੁੰਦਾ, ਦੁਨੀਆ ਭਰ ਦੇ ਵਿੱਚ ਇਹਦੇ ਖਿਲਾਫ ਆਵਾਜ਼ ਨਹੀਂ ਉੱਠਦੀ ਜੀ, ਤੇ ਉਸ ਤੋਂ ਬਾਅਦ ਹੋਰ ਜਿੰਨੇ ਵੀ ਲੀਡਰ ਨੇ ਜਾਂ ਵਰਕਰ ਨੇ ਜਿਹੜੇ ਕੌਮ ਦੇ ਲਈ ਕੰਮ ਕਰ ਰਹੇ ਆ ਤੇ ਹੌਲੀ ਹੌਲੀ ਇੱਕ ਇੱਕ ਕਰਕੇ ਉਹਨਾਂ ਦੀ ਵਾਰੀ ਵੀ ਆਊਗੀ ਜੀ। ਬਿਲਕੁਲ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਕਿਤੇ ਨਾ ਕਿਤੇ ਜਿਹੜਾ ਇਹ ਹਕੂਮਤ ਦਾ ਦੋ ਮੂੰਹਾਂ ਚਿਹਰਾ ਜਿਹੜਾ ਹੈਗਾ ਉਹ ਜ਼ਰੂਰ ਇਸ ਵਿੱਚੋਂ ਨਜ਼ਰ ਆਉਂਦਾ ਕਿ ਘੱਟ ਗਿਣਤੀਆਂ ਦੇ ਲਈ ਜਿਹੜਾ ਕਾਨੂੰਨ ਹੈ ਉਹਦੀ ਪਰਿਭਾਸ਼ਾ ਹੈ ਤੇ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਆ ਉਹ ਵੱਖਰੀ ਹੈ ਤੇ ਬਹੁ ਗਿਣਤੀ ਦੇ ਲਈ ਉਹ ਵੱਖਰੀ ਹੈ। ਬਲਜੀਤ ਸਿੰਘ ਜੀ, ਜਿਵੇਂ ਅਸੀਂ ਇਸ ਕੇਸ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਡਾਇਰੈਕਟਲੀ ਜਿਹੜਾ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਂਦਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਆਪਣੇ ਇਤਿਹਾਸ ਦੇ ਵੱਲ ਜਦੋਂ ਨਿਗਾਹ ਮਾਰਦੇ ਹਾਂ ਤਾਂ ਸਾਡਾ ਜਿਹੜਾ ਬਹੁਤਾ ਇਤਿਹਾਸ ਹੈਗਾ ਉਹ ਸਿੱਖ ਕੌਮ ਨੇ ਨਹੀਂ ਸੰਭਾਲਿਆ ਹੈਗਾ। ਉਹ ਘੱਲੂਘਾਰਿਆਂ ਦੇ ਵਿੱਚ ਵੀ ਖੁਰਦ-ਬੁਰਦ ਹੋਇਆ, ਨਸ਼ਟ ਹੋਇਆ, ਤੇ ਜਿਹੜਾ ਉਹਨਾਂ ਦੇ ਵਿੱਚੋਂ ਬਚ ਆਇਆ ਸੀ 47 ਦੀ ਸਿਵਲ ਵਾਰ ਤੋਂ ਵੀ ਬਚਿਆ, ਜਿਹੜਾ 1984 ਦੇ ਵਿੱਚ ਭਾਰਤੀ ਫੌਜ ਜਿਹੜੀ ਲੈ ਗਈ ਸੀਗੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ। ਸੋ ਪਰ ਗੁਰੂ ਗ੍ਰੰਥ ਸਾਹਿਬ ਸਾਡਾ ਜਿਹੜਾ ਸਰੂਪ ਹੈਗਾ ਉਹਦੇ ਵਿੱਚ ਨਹੀਂ ਕਿਤੇ ਵੀ ਫੇਰ ਬਦਲ ਦੀ ਜਿਹੜੀ ਗੱਲ ਆਉਂਦੀ ਦੇਖਣ ਨੂੰ ਮਿਲਦੀ। ਸੋ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਸਾਹਮਣੇ ਆਇਆ ਕਿ ਮਲੇਸ਼ੀਆ ਤੋਂ ਸਰੂਪ ਦਮਦਮਾ ਸਾਹਿਬ ਲਿਆ ਕੇ ਪ੍ਰਕਾਸ਼ ਕੀਤਾ ਗਿਆ ਤੇ ਉਹਦੇ ਵਿੱਚ ਕਾਫੀ ਜਿਹੜੀਆਂ ਨੇ ਗਲਤੀਆਂ ਹੈਗੀਆਂ ਨੇ ਫੇਰ ਬਦਲ ਕੀਤਾ ਗਿਆ। ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਘਟਨਾ ਨੂੰ ਵੀ ਇਤਿਹਾਸ ਦੇ ਨਾਲ ਛੇੜਛਾੜ ਪਹਿਲਾਂ ਵੀ ਦੇਖਣ ਨੂੰ ਮਿਲੀ ਹੈ, ਨਹੀਂ ਸੰਭਾਲਿਆ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜਾ ਇਹ ਸਿੱਧਾ ਹਮਲਾ ਹੈਗਾ ਫੇਰ ਬਦਲ ਦੀ ਜਿਹੜੀ ਗੱਲ ਹੈਗੀ ਹੈ, ਇਹਦੇ ਪਿੱਛੇ ਸਾਜ਼ਿਸ਼ ਦੇਖਦੇ ਹੋ ਕੋਈ ਵੱਡੀ ਲੰਬੀ ਜਾਂ ਕੀ ਗੱਲ ਹੈਗੀ ਹੈ ਇਹ? ਹਾਂ ਬਿਲਕੁਲ ਜੀ, ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਸਾਨੂੰ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਿਵੇਂ ਲੁੱਟਿਆ ਗਿਆ, ਜਿਹੜੀਆਂ ਕਿ ਬਾਅਦ ਵਿੱਚ ਕਈ ਗਵਾਹੀਆਂ ਸਾਹਮਣੇ ਆਈਆਂ। ਅਸੀਂ ਵੰਗਾਰ ਮੈਗਜ਼ੀਨ ਦੇ ਜੂਨ 2017 ਤੇ ਜੁਲਾਈ 2017 ਦੇ 2 ਅੰਕਾਂ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਰਦਾਰ ਦਵਿੰਦਰ ਸਿੰਘ ਦੁੱਗਲ ਦੇ ਨਾਲ ਕੰਮ ਕਰਦੇ ਰਹੇ, ਸਰਦਾਰ ਹਰਦੀਪ ਸਿੰਘ ਜੀ, ਜਿਨ੍ਹਾਂ ਨੇ ਜੋਧਪੁਰ ਜੇਲ੍ਹ ਵੀ ਕੱਟੀ ਆ, ਉਹਨਾਂ ਦੇ ਆਰਟੀਕਲ ਜਿਹੜਾ 2 ਕਿਸ਼ਤਾਂ ਦੇ ਵਿੱਚ ਛਾਪਿਆ, ਜਿਹਦੇ ਵਿੱਚ ਇਹ ਬਿਲਕੁਲ ਕਲੀਅਰ ਹੋ ਜਾਂਦਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹ ਸਾਰੀ ਨਹੀਂ ਸੀ ਗਈ, ਬਲਕਿ ਸਾਰਾ ਰਿਕਾਰਡ ਜਿਹੜਾ ਉਹ ਇੱਥੋਂ ਚੱਕ ਲਿਆ ਗਿਆ ਸੀਗਾ। ਤੇ ਉਹਦੇ ਵਿੱਚ ਉਹਨਾਂ ਨੇ ਇੱਥੋਂ ਦੇ ਕੁਝ ਪੁਲਿਸ ਅਫਸਰਾਂ ਦੀਆਂ ਗਵਾਹੀਆਂ ਜਿਹੜੀਆਂ ਨੇ ਉਹ ਵੀ ਦਰਜ ਕੀਤੀਆਂ ਨੇ ਜੀ। ਤੇ ਉਹ ਦੱਸਿਆ ਉਹਨਾਂ ਨੇ ਪੁਲਿਸ ਅਫਸਰਾਂ ਨੇ ਕਿ ਉਹਨਾਂ ਨੇ ਕੁਝ ਹੱਥ ਲਿਖਤ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਤੇ ਪੋਥੀਆਂ ਜਿਹੜੀਆਂ ਲਿਆ ਕੇ ਉਸ ਵੇਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਜਿਹੜਾ ਮਨਜੀਤ ਸਿੰਘ ਕਲਕੱਤਾ ਸੀ ਜੀ, ਉਹਨੂੰ ਸੌਂਪੀਆਂ ਤੇ ਉਹਨੇ ਕਿਹਾ ਕਿ ਇਹ ਆਰਮੀ ਵਾਲੇ ਜਿਹੜੇ ਆ ਕਿ ਉਹਨਾਂ ਨੇ ਬੜੇ ਬੇਅਦਬ ਢੰਗ ਨਾਲ ਜਿਹੜਾ ਕਿ ਇਹਨਾਂ ਨੂੰ ਉੱਥੇ ਰੱਖਿਆ ਸੀਗਾ। ਮੈਂ ਕਿਹਾ ਕਿ ਇਹਦੇ ਵਿੱਚ ਗੁਰਬਾਣੀ ਹੈ, ਇਸ ਕਰਕੇ ਇਹਨਾਂ ਨੂੰ ਇਸ ਤਰੀਕੇ ਨਾਲ ਨਾ ਰੱਖਿਆ ਜਾਵੇ ਤੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਉਸੀ ਥਾਂ ਤੇ ਰੱਖਣ ਦੇ ਦੌਰਾਨ ਉਹਨਾਂ ਨੇ ਉਹਦੇ ਵਿੱਚੋਂ ਕੁਝ ਜਿਹੜੇ ਹੱਥ ਲਿਖਤ ਗ੍ਰੰਥ ਜਿਹੜੇ ਸੀਗੇ ਜੀ ਉਹ ਸੇਫ ਆਪਣੇ ਕੋਲੇ ਰੱਖ ਲਏ, ਜਿਹੜੇ ਉਹਨਾਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾ ਦਿੱਤੇ। ਤੇ ਇਸ ਤੋਂ ਬਿਲਕੁਲ ਜਿਹੜੀ ਹੈ ਕਿ ਇਸ ਆਰਟੀਕਲ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹ ਜਿੰਨਾ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਰਿਕਾਰਡ ਜਿਹੜਾ ਉਹ ਚੱਕਿਆ ਗਿਆ ਸੀ ਜੀ, ਉਹ CBI ਦੇ ਕੋਲ
ਲੰਮੇ ਸਮੇਂ ਤੱਕ ਉੱਥੇ ਪਿਆ ਰਿਹਾ। ਉਹਦੇ ਨਾਲ ਕੀ ਕੀਤਾ ਜਾਂਦਾ ਰਿਹਾ, ਕੀ ਛੇੜਛਾੜ ਕੀਤੀ ਜਾਂਦੀ ਰਹੀ ਉਹਦੇ ਨਾਲ, ਇਹ ਗੱਲਾਂ ਜਿਹੜੀਆਂ ਨੇ ਅਸਲ ਵਿੱਚ ਹੌਲੀ ਹੌਲੀ ਆਪਣੇ ਅੱਗੇ ਆਪਣੀ ਕੌਮ ਦੇ ਮੈਂ ਸਮਝਦਾ ਕਿ ਆਉਣਗੀਆਂ, ਜਿਹਦੇ ਵਿੱਚੋਂ ਤੁਸੀਂ ਇੱਕ ਹੁਣ ਜ਼ਿਕਰ ਕੀਤਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਹੱਥ ਲਿਖਤ ਗ੍ਰੰਥ ਦਾ ਜਿਹੜਾ ਪ੍ਰਕਾਸ਼ ਕੀਤਾ ਗਿਆ, ਜਿਹਦੇ ਵਿੱਚ ਕਈ ਤਰੁੱਟੀਆਂ ਨੇ। ਤੇ ਅਸਲ ਵਿੱਚ ਇੱਕ ਜਿਹੜਾ ਨਾ ਇਹ ਹੁਣ ਕੌਮ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਕਿ ਪੁਰਾਤਨ ਜਿੰਨੇ ਵੀ ਹੱਥ ਲਿਖਤ ਸਰੂਪ ਨੇ ਉਹ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਰਹਿਣ ਜੀ, ਪਰ ਨਵੇਂ ਜਿਹੜੇ ਆ ਕਿ ਜਿਸ ਤਰੀਕੇ ਦੇ ਨਾਲ ਨਵੇਂ ਲਿਖਵਾਏ ਜਾ ਰਹੇ ਆ ਜਾਂ ਪਤਾ ਨਹੀਂ ਕਿਸ ਮਕਸਦ ਦੇ ਨਾਲ ਉਹਨਾਂ ਨੂੰ ਇਹ ਲਿਖਵਾਇਆ ਜਾ ਰਿਹਾ, ਤੇ ਇਸ ਤਰ੍ਹਾਂ ਦੇ ਨਵੇਂ ਹੱਥ ਲਿਖਤ ਗ੍ਰੰਥ ਪ੍ਰਕਾਸ਼ ਕਰਨ ਤੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਅਸੀਂ ਸਮਝਦੇ ਹਾਂ ਕਿ ਕੋਈ ਹੱਕ ਨਹੀਂ ਬਣਦਾ। ਇਹਦੇ ਲਈ ਸਮੁੱਚਾ ਪੰਥ ਜਿਹੜਾ ਕਿ ਉਹ ਕੋਈ ਫੈਸਲਾ ਕਰ ਸਕਦਾ, ਤੇ ਬੇਸ਼ੱਕ ਸਾਨੂੰ ਅੱਜ ਉਹਦੇ ਵਿੱਚ ਕੀ ਕੁਝ ਕੀਤਾ ਗਿਆ ਉਹ ਕੁਝ ਪਤਾ ਨਾ ਲੱਗੇ, ਪਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਲਈ ਅਸੀਂ ਕੰਡੇ ਬੀਜਾਂਗੇ ਜੇ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਜਾਂ ਸਾਜ਼ਿਸ਼ਾਂ ਜਿਹੜੀਆਂ ਅਸੀਂ ਉਹਨਾਂ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਨਾ ਕੀਤੀ ਤਾਂ। ਜੀ ਬਲਜੀਤ ਸਿੰਘ ਜੀ, ਇਸ ਸਾਰੇ ਰੋਲ ਦੇ ਵਿੱਚ ਤੁਸੀਂ SGPC ਨੂੰ ਕਿੱਥੇ ਖੜਿਆਂ ਦੇਖਦੇ ਹੋ? ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਹਿਲੇ ਪੜਾਅ ਦੇ ਵਿੱਚ ਇਹ ਹੋਣਾ ਹੀ ਨਹੀਂ ਸੀ ਚਾਹੀਦਾ, ਪਰ ਜੇ ਹੁੰਦਾ ਤਾਂ ਗੱਲ ਸਿੱਖ ਕੌਮ ਦੇ ਵਿੱਚ ਰੋਹ ਵੀ ਆਉਂਦਾ, ਉਹਦੇ ਤੇ ਕਾਰਵਾਈ ਦੀ ਗੱਲ ਵੀ ਹੁੰਦੀ ਹੈ। ਪਰ ਕਿੰਨਾ ਸਮਾਂ ਹੋ ਗਿਆ, ਕਿੰਨੇ ਹਫ਼ਤੇ ਲੰਘ ਗਏ ਨੇ, ਅੱਜ ਤੱਕ ਕੋਈ ਉਹਦੇ ਤੇ ਰਿਪੋਰਟ ਨਹੀਂ ਸਾਹਮਣੇ ਆਉਂਦੀ ਤੇ ਕੋਈ ਕਾਰਵਾਈ ਦੀ ਗੱਲ ਨਹੀਂ ਸਾਹਮਣੇ ਆਉਂਦੀ। ਕਿਹਨੇ ਕੀਤਾ ਤੇ ਕਿਉਂ ਕੀਤਾ ਉਹਦੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ। ਇਹਦੇ ਵਿੱਚ SGPC ਦਾ ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂ, ਜਿੱਥੋਂ ਤੱਕ ਤੇ SGPC ਦੇ ਜਿਹੜੇ ਕਾਬਜ਼ ਨੇ ਲੋਕ, ਉਹਨਾਂ ਦਾ ਰੋਲ ਤੇ ਜਿਹੜਾ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਆ। ਤੇ ਜਿਹੜੀ ਇੱਕ ਵੱਡੀ ਜ਼ਿੰਮੇਵਾਰੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਉਹਨੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ, ਉਹ ਤੇ ਬੜੀ ਦੂਰ ਦੀ ਗੱਲ ਆ। ਇਹ ਸਿੱਖ ਵਿਰੋਧੀ ਸਾਜ਼ਿਸ਼ਾਂ ਦਾ ਜਿਹੜਾ ਇੱਕ ਹਿੱਸਾ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਤੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਬਣੀ ਆ। ਸਿੱਖ ਇਤਿਹਾਸ ਨਾਂ ਦੀ ਇੱਕ ਹਿੰਦੀ ਦੀ ਕਿਤਾਬ ਜਿਹੜੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਬਲਿਸ਼ ਕੀਤੀ ਗਈ, ਜਿਹਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਬਹੁਤ ਕੁਝ ਊਲ ਜਲੂਲ ਤੇ ਬਕਵਾਸ ਲਿਖਿਆ ਗਿਆ ਸੀ। ਤੇ ਇਹ ਸਮਝਿਆ ਜਾ ਸਕਦਾ ਕਿ ਜਿਸ ਵੀ ਤਾਕਤ ਨੇ ਉਹ ਕਿਤਾਬ ਪਬਲਿਸ਼ ਕਰਵਾਈ ਆ, ਉਹਨੇ ਆਪਣੇ ਕਿਤੇ ਨਾ ਕਿਤੇ ਆਪਣੇ ਰਿਕਾਰਡ ਦੇ ਵਿੱਚ ਜਿਹੜੀ ਆ ਕਿ ਉਹ ਕਿਤਾਬਾਂ ਜਿਹੜੀਆਂ ਸੁਰੱਖਿਅਤ ਰੱਖੀਆਂ ਹੋਣਗੀਆਂ ਤਾਂ ਕਿ ਭਵਿੱਖ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸਾਹਮਣੇ ਲਿਆ ਕੇ ਇਹ ਕਿਹਾ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਤੇ ਉਹ ਵੀ ਉਹਨਾਂ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਗੁਰੂ ਸਾਹਿਬਾਨ ਜਿਹੜੇ ਨੇ ਇਸ ਤਰ੍ਹਾਂ ਦੇ ਨੇ। ਉਸ ਤੋਂ ਬਾਅਦ ਜਿਹੜੀਆਂ ਕਿ ਕਈ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਵਾਮੀ ਰਾਮਤੀਰਥ ਦੰਡੀ ਸੰਨਿਆਸੀ ਜਿਹੜੇ ਕਿ ਜਿਨ੍ਹਾਂ ਨੇ ਕਈ ਹਿੰਦੂਆਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਸਟੱਡੀ ਕਰਨ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕੀਤੀ ਤੇ ਉਹਨਾਂ ਨੇ ਸਿੱਖ ਧਰਮ ਧਾਰਨ ਕਰ ਲਿਆ। ਤੇ ਉਸ ਤੋਂ ਬਾਅਦ ਉਹਨਾਂ ਨੇ 2 ਕਿਤਾਬਾਂ ਲਿਖੀਆਂ। ਪਹਿਲੀ ਕਿਤਾਬ ਜਿਹੜੀ ਸੀਗੀ ਕਿ ਸਰਵੋਤਮ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ, ਤੇ ਦੂਜੀ ਕਿਤਾਬ ਸੀ ਸਰਵੋਤਮ ਧਰਮ ਖਾਲਸਾ ਪੰਥ। ਇਹਦੇ ਵਿੱਚ ਉਹਨਾਂ ਨੇ ਹਿੰਦੂ ਧਰਮ ਗ੍ਰੰਥਾਂ ਦੇ ਅੰਦਰ ਕੀ ਕੁਝ ਲਿਖਿਆ ਉਹ ਵੀ ਸਾਹਮਣੇ ਲਿਆਂਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਜਿਹੜੀ ਉਹ ਵੀ ਸਾਹਮਣੇ ਲਿਆਂਦੀ। ਇਹ ਇੱਕ ਜਿਹੜੇ ਦੋਵੇਂ ਟਰੈਕਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਫ੍ਰੀ ਵੰਡੇ ਜਾਂਦੇ ਰਹੇ ਪਿਛਲੇ ਸਮੇਂ ਦੇ ਵਿੱਚ। ਪਰ ਇਸ ਤਾਕਤ ਦੇ ਇਸ਼ਾਰੇ ਤੇ ਇਹ ਪੈਂਫਲੇਟ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਬਲਿਸ਼ ਕਰਨੇ ਬੰਦ ਕਰ ਦਿੱਤੇ ਗਏ। ਤੇ ਇਹ ਤੇ ਅਸੀਂ ਇਹਨਾਂ ਕੁਝ ਗੱਲਾਂ ਤੋਂ ਜਿਹੜੀ ਹੈ ਕਿ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਨਹੀਂ ਰਹੀ ਤੇ ਉਹ ਕਿਸੇ ਅਦਿੱਖ ਤਾਕਤ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਤੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਮਸਲੇ ਸਾਡੇ ਸਾਹਮਣੇ ਆਉਂਦੇ ਆ ਕਿ ਤਰੁੱਟੀਆਂ ਵਾਲੇ ਕਿਸੇ ਹੱਥ ਲਿਖਤ ਗ੍ਰੰਥ ਦਾ ਪ੍ਰਕਾਸ਼ ਜਿਹੜਾ ਕਿ ਇੱਕ ਸਿੱਖਾਂ ਦੇ ਤਖਤ ਦੇ ਉੱਤੇ ਕਰ ਦਿੱਤਾ ਜਾਵੇ। ਤੇ ਇਹਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਇਕੱਤਰ ਹੋ ਕੇ ਇੱਕ ਸਟੈਂਡ ਲੈਣਾ ਚਾਹੀਦਾ। ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲੋਕ ਕਾਬਜ਼ ਨੇ ਹੁਣ ਤੱਕ ਜਿੰਨੀਆਂ ਵੀ ਸਿੱਖ ਵਿਰੋਧੀ ਸਾਜ਼ਿਸ਼ਾਂ ਦਾ ਹਿੱਸਾ ਬਣੇ ਆ ਤੇ ਇਸ ਤਰ੍ਹਾਂ ਕੋਈ ਵੱਡੀ ਗੱਲ ਨਹੀਂ ਕਿ ਇਸ ਤਰ੍ਹਾਂ ਦੇ ਹੋਰ ਵੀ ਕਈ ਜਿਹੜੇ ਨੇ ਕਦਮ ਭਵਿੱਖ ਦੇ ਵਿੱਚ ਚੁੱਕੇ ਜਾਣ। ਇਸ ਕਰਕੇ ਇਸ ਮੁੱਦੇ ਤੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲ ਨਹੀਂ ਵੇਖਣਾ ਚਾਹੀਦਾ ਤੇ ਆਪਣੇ ਤੌਰ ਤੇ ਇਹਦੇ ਬਾਰੇ ਜਿਹੜਾ ਸਟੈਂਡ ਲੈ ਕੇ ਕੋਈ ਸੰਘਰਸ਼ ਕਰਨਾ ਚਾਹੀਦਾ।
ਜੀ ਬਲਜੀਤ ਸਿੰਘ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਜੇ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ SGPC ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਹੈ। ਅਤੇ ਫਿਰ ਇੰਡੀਵਿਜੂਅਲੀ ਜਾਂ ਜਥੇਬੰਦਕ ਤੌਰ 'ਤੇ ਹੀ ਜਿਹੜਾ ਕੰਮ ਕਰਨ ਦੀ ਤੁਸੀਂ ਇੱਕ ਸੁਝਾਅ ਦਿੱਤਾ ਤਾਂ ਇਹ ਵੀ ਅਸੀਂ ਸੰਗਤਾਂ ਦੀ, ਸਾਡੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਰੱਖਦੇ ਹਾਂ। ਬਲਜੀਤ ਸਿੰਘ ਜੀ, ਇੱਕ ਹੋਰ ਇਸ਼ੂ ਹੈਗਾ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, GST ਦਾ ਮਾਮਲਾ। ਕਾਫੀ ਖਬਰਾਂ ਦੇ ਵਿੱਚ ਵੀ ਆ ਰਿਹਾ ਹੈ ਕਿ GST ਦਾ ਜਿਹੜਾ ਟੈਕਸ ਨਵਾਂ ਲਾਇਆ ਗਿਆ ਭਾਰਤ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ, ਉਹਦਾ ਲੰਗਰ 'ਤੇ ਵੀ ਕਾਫੀ ਪ੍ਰਭਾਵ ਪੈ ਰਿਹਾ। ਅਤੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੇਵਾ ਹੁੰਦੀ ਹੈ, ਉਹ ਸਰੋਪਿਆਂ ਦੀ ਹੋਵੇ ਜਾਂ ਚੰਦੋਆ ਸਾਹਿਬ ਦੀ ਹੋਵੇ, ਜਿਹੜੀਆਂ ਹੋਰ ਧਾਰਮਿਕ ਰੀਤੀਆਂ ਹੈਗੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਇਹਦਾ ਪ੍ਰਭਾਵ ਹੈਗਾ, ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬਿਆਨ ਦਿੱਤਾ ਗਿਆ। ਉਹਨਾਂ ਨੇ ਵੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਇਸ ਮਸਲੇ ਨੂੰ ਚੁੱਕਣ ਦਾ ਜਿਹੜਾ ਹੈਗਾ ਉਹ ਇੱਕ ਗੱਲ ਕਹੀ ਹੈਗੀ ਹੈ। ਸੋ ਇਹਨੂੰ, ਇਸ ਮੂਵ ਨੂੰ ਤੁਸੀਂ ਕਿਵੇਂ ਐਨਲਾਈਜ਼ ਕਰਦੇ ਹੋ? ਅਤੇ ਓਵਰਆਲ ਜਿਹੜਾ GST ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਮ ਲੋਕਾਂ ਦੇ ਉੱਪਰ ਜਿੱਥੇ ਪਹਿਲਾਂ ਵੀ ਟੈਕਸ ਕਾਫੀ ਹੈਗੇ ਆ, ਉਹ ਇਹ ਨਵਾਂ ਟੈਕਸ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ? ਹਾਂਜੀ, ਬਿਲਕੁਲ। ਅਸਲ ਵਿੱਚ ਜਿਹੜਾ ਇਹ GST ਇਹਨਾਂ ਨੇ ਬਾਹਰਲੇ ਕਈ ਦੇਸ਼ਾਂ ਦੀ ਤਰਜ਼ ਦੇ ਉੱਤੇ ਭਾਰਤ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਆਮ ਨਾਗਰਿਕ ਨੂੰ ਸਹੂਲਤਾਂ ਕੀ ਮਿਲਦੀਆਂ। ਤੇ ਜਿਸ ਤਰ੍ਹਾਂ ਦੀਆਂ ਅਸੀਂ ਦੇਖਦੇ ਹਾਂ ਕਿ ਸਹੂਲਤਾਂ ਆਮ ਨਾਗਰਿਕ ਨੂੰ ਮਿਲਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ, ਕਈ ਦੇਸ਼ਾਂ ਦੀ ਅਸੀਂ ਮਿਸਾਲ ਹਾਲਾਂਕਿ GST ਦਾ ਜਿਹੜਾ ਇਹਨਾਂ ਨੇ ਜਿਹੜੀਆਂ ਦਰਾਂ ਜਿਸ ਤਰੀਕੇ ਨਾਲ ਟੈਕਸ ਲਾਇਆ, ਉਹ ਉਹਨਾਂ ਮੁਲਕਾਂ ਨਾਲੋਂ ਵੀ ਕਈ ਗੁਣਾ ਬਹੁਤਾ। ਇਹਦੇ ਬਾਵਜੂਦ ਜਿਹੜਾ, ਚਲੋ ਕਿ ਅਸੀਂ ਗੱਲ ਸਿਰਫ ਇਹ ਕਰੀਏ ਕਿਉਂਕਿ ਵੈਸੇ ਤੇ ਰੌਲਾ ਪੂਰੇ ਦੇਸ਼ ਦੇ ਵਿੱਚ ਪੈ ਰਿਹਾ ਜੀ, ਪਰ ਇਹ ਮੁੱਦਾ ਜਿਹੜਾ ਕਿ ਕਈ ਅਸੀਂ ਦੇਖਦੇ ਹਿੰਦੀ ਨਿਊਜ਼ ਚੈਨਲ ਜਿਹੜੇ ਨੇ ਉਹਨਾਂ ਨੇ ਵੀ ਚੱਕਿਆ ਕਿ ਦਰਬਾਰ ਸਾਹਿਬ ਦੇ ਵਿੱਚ ਰੋਜ਼ਾਨਾ ਜਿਹੜਾ ਕਿ 1 ਲੱਖ ਸ਼ਰਧਾਲੂ ਰੋਜ਼ਾਨਾ ਲੰਗਰ ਛਕਦੇ ਆ ਜੀ, ਤੇ GST ਦੇ ਨਾਲ ਉਸ ਲੰਗਰ ਦੇ ਉੱਤੇ 10 ਕਰੋੜ ਰੁਪਏ ਸਾਲਾਨਾ ਦਾ ਬੋਝ ਪਊਗਾ। ਤੇ ਇਹ ਮੁੱਦਾ ਜਦੋਂ ਭਖਿਆ ਤੇ ਉਸ ਤੋਂ ਬਾਅਦ ਅਰੁਣ ਜੇਤਲੀ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਕਿਸੇ ਵੀ ਧਾਰਮਿਕ ਅਸਥਾਨ ਦੇ ਉੱਤੇ ਜਿਹੜਾ ਕਿ GST ਜਿਹੜੀ ਉਹ ਲਾਗੂ ਨਹੀਂ ਕਰ ਰਹੇ ਜੀ। ਤੇ ਇਹਦੇ ਨਾਲ ਕਈ ਆਪਣੇ ਜਿਹੜੇ ਸਿੱਖ ਨੇ ਉਹਨਾਂ ਨੇ ਸਮਝਿਆ ਕਿ ਇਹ ਮਸਲਾ ਸ਼ਾਇਦ ਹੱਲ ਹੋ ਗਿਆ, ਪਰ ਇਹ ਮਸਲਾ ਹੱਲ ਨਹੀਂ ਹੋਇਆ। ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਰੋਜ਼ਾਨਾ ਲੰਗਰ ਚੱਲਦਾ, ਰੋਜ਼ਾਨਾ 1 ਲੱਖ ਸ਼ਰਧਾਲੂ ਜਿਹੜੇ ਨੇ ਲੰਗਰ ਛਕਦੇ ਨੇ, ਉਹ ਲੰਗਰ ਤਿਆਰ ਕਰਨ ਦੇ ਲਈ ਜਿਹੜਾ ਰਾਸ਼ਨ ਆ, ਖੰਡ ਅਸੀਂ ਕਹਿ ਸਕਦੇ ਹਾਂ, ਘਿਓ ਕਹਿ ਸਕਦੇ ਹਾਂ, ਆਟਾ, ਕਣਕ ਜਾਂ ਜੋ ਵੀ ਹੈ ਰਸਦ ਅਸੀਂ ਕਹਿ ਸਕਦੇ ਹਾਂ, ਉਹ ਸਾਰਾ ਕੁਝ GST ਦੇ ਘੇਰੇ ਦੇ ਵਿੱਚ ਆਇਆ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਲੰਗਰ ਦੇ ਲਈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿੰਨੇ ਗੁਰਦੁਆਰਿਆਂ ਦੇ ਵਿੱਚ ਰੋਜ਼ਾਨਾ ਲੰਗਰ ਚੱਲਦਾ ਜੀ, ਤੇ ਉਹਦੇ ਲਈ ਜੋ ਵੀ ਰਾਸ਼ਨ ਖਰੀਦਿਆ ਜਾਂਦਾ ਸੀ, ਪਹਿਲਾਂ ਵੈਟ GST ਤੋਂ ਪਹਿਲਾਂ ਜਿਹੜਾ ਕਿ ਵੈਟ ਦੇ ਰਾਹੀਂ ਜਿਹੜਾ ਇਹ ਟੈਕਸ ਜਿਹੜਾ ਇਹਨਾਂ ਰਾਸ਼ਨ ਦੇ ਉੱਤੇ ਜਾਂ ਹੋਰ ਲੱਗਦਾ ਸੀ ਜੀ, ਬਿਲਕੁਲ। ਤੇ ਉਹ ਖਰੀਦ ਦੇ ਵਿੱਚ ਵੈਟ ਮੁਕਤ ਜਿਹੜਾ ਕਿ ਖਰੀਦ ਜਿਹੜੀ ਆ ਹੁੰਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤੇ ਸ਼੍ਰੋਮਣੀ ਕਮੇਟੀ ਲੰਗਰ ਦੇ ਲਈ ਜੋ ਰਸਦ ਖਰੀਦਦੀ ਸੀ ਉਹਦੇ ਉੱਤੇ ਵੈਟ ਨਹੀਂ ਸੀ ਲੱਗਦਾ ਜੀ। ਪਰ ਉਸ ਤਰਜ਼ ਦੇ ਉੱਤੇ GST ਤੋਂ ਮੁਕਤ ਕਰਨ ਤੋਂ ਜਿਹੜਾ ਕਿ ਕੇਂਦਰ ਸਰਕਾਰ ਨੇ, ਅਰੁਣ ਜੇਤਲੀ ਜਾਂ ਮੋਦੀ ਸਰਕਾਰ ਨੇ ਬਿਲਕੁਲ ਇਨਕਾਰ ਕਰ ਦਿੱਤਾ, ਤੇ ਉਹਨਾਂ ਵਸਤਾਂ ਦੇ ਉੱਤੇ ਜਿਹੜਾ ਕਿ GST ਲੱਗ ਰਹੀ ਆ, ਜਿਹੜੀ ਰਸਦ ਜਿਹੜੀ ਆ ਕਿ ਲੰਗਰ ਦੇ ਵਿੱਚ ਇਸਤੇਮਾਲ ਹੋਣੀ ਆ ਜੀ, ਉਹਦੇ ਆਧਾਰ ਤੇ ਜਿਹੜਾ ਕਿ 10 ਕਰੋੜ ਰੁਪਏ 1 ਸਾਲ ਦਾ ਬੋਝ ਜਿਹੜਾ ਕਿ ਗੁਰੂ ਦੀ ਗੋਲਕ ਦੇ ਉੱਤੇ ਇਹ ਪੈ ਰਿਹਾ। ਇਹ ਅਸਲ ਵਿੱਚ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਸਾਰਿਆਂ ਨੂੰ ਹੀ ਅਸੀਂ ਇਸ ਬਰਾਬਰ ਰੱਖਿਆ ਜੀ, ਤੇ ਮੰਦਿਰ ਵੀ ਜਿਹੜੇ ਆ ਕਿ ਮੰਦਿਰ ਲਈ ਵੀ ਜੋ ਰਸਦ ਖਰੀਦੀ ਜਾਂਦੀ ਉਹਦੇ ਉੱਤੇ ਵੀ ਜਿਹੜਾ ਕਿ ਅਸੀਂ GST ਮਾਫ ਨਹੀਂ ਕੀਤੀ ਜੀ। ਪਰ ਇਹ ਗੱਲ ਵੇਖੇ ਜਾਣ ਦੀ ਲੋੜ ਹੈ ਕਿ ਕਿਸੇ ਵੀ ਮੰਦਿਰ ਦੇ ਵਿੱਚ ਉਹ ਦੱਸ ਦੇਣ ਕਿ ਜਿੱਥੇ ਦਰਬਾਰ ਸਾਹਿਬ ਦੀ ਤਰਜ਼ ਤੇ ਜਾਂ ਹੋਰ ਗੁਰਦੁਆਰਿਆਂ ਦੀ ਤਰਜ਼ ਤੇ ਰੋਜ਼ਾਨਾ ਲੰਗਰ ਚੱਲਦਾ ਹੋਵੇ, ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਮੇਨ ਤਿਉਹਾਰ ਅਸੀਂ ਕਹਿ ਸਕਦੇ ਹਾਂ ਹਿੰਦੂ ਸਮਾਜ ਦੇ, ਉਸ ਮੌਕੇ ਤੇ ਵੀ ਜ਼ਿਆਦਾਤਰ ਵੱਡੇ ਵੱਡੇ ਮੰਦਿਰਾਂ ਦੇ ਵਿੱਚ ਉੱਥੇ ਲੰਗਰ ਨਹੀਂ ਲਾਇਆ ਜਾਂਦਾ ਜੀ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਫੈਸਲਾ, ਇਹਦੇ ਨਾਲ ਪ੍ਰਭਾਵ ਜਿਹੜਾ ਸਿਰਫ ਸਿੱਖ ਗੁਰਦੁਆਰਿਆਂ ਦੇ ਉੱਤੇ ਪੈ ਰਿਹਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁੱਦੇ ਤੇ ਸੰਘਰਸ਼ ਕਰਨ ਦੀ ਲੋੜ ਸੀ। ਸਮੁੱਚੇ ਪੰਥ ਦੀ ਰਾਏ ਜਾਣਨ ਦੇ ਲਈ ਇੱਕ ਮੀਟਿੰਗ ਬੁਲਾਏ ਜਾਣ ਦੀ ਲੋੜ ਸੀ। ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸਮੇਂ ਦੇ ਹਾਕਮ ਜਹਾਂਗੀਰ ਨੇ 2 ਲੱਖ ਰੁਪਏ ਜੁਰਮਾਨਾ ਕੀਤਾ ਸੀ ਕਿ ਤੁਸੀਂ 2 ਲੱਖ ਜੁਰਮਾਨਾ ਭਰਦੇ ਹੋ, ਤੁਹਾਨੂੰ ਜਿਹੜਾ ਕਿ ਰਿਹਾ ਕਰ ਦਿੱਤਾ ਜਾਊਗਾ।
ਪਰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀਗਾ ਕਿ ਇਹ ਸਿੱਖ ਸੰਗਤ ਦਾ ਪੈਸਾ, ਦਸਵੰਧ ਦਾ ਪੈਸਾ, ਤੇ ਇਹ ਮਨੁੱਖਤਾ ਦੀ ਸੇਵਾ ਲਈ ਹੈ। ਅਸੀਂ ਇਸ ਪੈਸੇ ਦੇ ਵਿੱਚੋਂ ਸਮੇਂ ਦੀ ਹਕੂਮਤ ਨੂੰ ਜਿਹੜਾ ਕਿ ਜੁਰਮਾਨਾ ਜਾਂ ਟੈਕਸ ਨਹੀਂ ਦੇ ਸਕਦੇ ਜੀ। ਉਹਨਾਂ ਨੇ ਕੱਤੀ ਪਵੀ ਤੇ ਬਹਿਣਾ ਪ੍ਰਵਾਨ ਕਰ ਲਿਆ, ਪਰ ਸੰਗਤ ਦੇ ਪੈਸੇ ਦੇ ਵਿੱਚੋਂ ਹਕੂਮਤ ਨੂੰ ਕੋਈ ਇੱਕ ਪੈਸਾ ਵੀ ਨਹੀਂ ਦਿੱਤਾ। ਤੇ ਅਸੀਂ ਉਸ ਗੁਰੂ ਦੇ ਸਿੱਖ ਹਾਂ, ਤੇ ਇਸ ਵੇਲੇ ਸਾਡੇ ਸਿਰ ਤੇ ਇੱਕ ਜ਼ਿੰਮੇਵਾਰੀ ਹੈ ਕਿ ਜਿਹੜਾ ਇਹ ਟੈਕਸ ਜਿਹੜਾ ਸੰਗਤ ਦੇ ਪੈਸੇ ਦੇ ਉੱਤੇ ਜਿਹੜਾ ਲਾਇਆ ਜਾ ਰਿਹਾ, ਇਹਦੇ ਖਿਲਾਫ ਸਿਰਫ ਆਵਾਜ਼ ਨਾ ਬੁਲੰਦ ਕਰੀਏ, ਬਲਕਿ ਸੰਘਰਸ਼ ਕਰਨਾ ਪਵੇ ਤੇ ਸੰਘਰਸ਼ ਵੀ ਕਰਨ ਦੀ ਲੋੜ ਜੀ। ਬਲਜੀਤ ਸਿੰਘ ਜੀ, ਜਿਵੇਂ ਅਸੀਂ ਅੱਜ ਦੇ ਸਾਰੇ ਇਸ਼ੂਜ਼ ਡਿਸਕਸ ਕੀਤੇ ਹੈ, ਇਹਦੇ 'ਚ SGPC ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਹੈ। ਸੋ ਅੰਤ ਦੇ ਵਿੱਚ ਮੈਂ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਸਿੱਖਾਂ ਦੀ ਮੋਢੀ ਜਥੇਬੰਦੀ ਹੈਗੀ ਹੈ SGPC, ਉਸ ਦੀ ਜੇ ਇਹ ਕਾਰਗੁਜ਼ਾਰੀ ਹੈ ਕਿ ਨਾ ਤਾਂ ਸੰਘਰਸ਼ ਦੀ ਗੱਲ ਤਾਂ ਇੱਕ ਪਾਸੇ ਰਹੀ, ਸਿਰਫ ਤੇ ਸਿਰਫ ਇੱਕ ਅਖਬਾਰੀ ਬਿਆਨਬਾਜ਼ੀ ਤੱਕ ਹੀ ਮਹਿਦੂਦ ਹੋ ਗਈ ਹੈ SGPC, ਤਾਂ ਫਿਰ ਜਿਹੜੀ ਸਿੱਖ ਸੰਗਤ ਹੈ ਉਹ ਇੰਡੀਵਿਜੂਅਲੀ ਕੀ ਕਰ ਸਕਦੀ ਹੈ ਇਹਨਾਂ ਇਸ਼ੂਜ਼ ਦੇ ਉੱਪਰ? ਕੋਈ ਪੇਸ਼ਕਦਮੀ ਦੇ ਲਈ, ਲਾਮਬੰਦੀ ਦੇ ਲਈ, ਜਾਂ ਇਹਨਾਂ ਨੂੰ ਟੈਕਲ ਕਰਨ ਦੇ ਲਈ ਐਜ਼ ਐਨ ਇੰਡੀਵਿਜੂਅਲ ਇੱਕ ਸਿੱਖ ਕੀ ਕਰ ਸਕਦਾ ਹੈ? ਇਹਦੇ ਲਈ ਸਭ ਤੋਂ ਵੱਡੀ ਲੋੜ ਜਿਹੜੀ ਹੈ ਕਿ ਇਹ ਜਾਗਰੂਕਤਾ ਜਿਹੜੀ ਹੈ ਕਿ ਫੈਲਾਈ ਜਾਵੇ। ਆਮ ਸਿੱਖ ਨਾਲ ਜੇ ਗੱਲਬਾਤ ਕੀਤੀ ਜਾਵੇ ਤੇ ਅਖਬਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਰੁਣ ਜੇਤਲੀ ਦਾ ਬਿਆਨ, ਜਿਵੇਂ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਜਿਹਨੂੰ ਜਿਹੜਾ GST ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਜੀ, ਤੇ ਉਸ ਤਰੀਕੇ ਦੇ ਨਾਲ ਆਮ ਸੰਗਤ ਦੇ ਵਿੱਚ ਇੱਕ ਗਲਤ ਫਹਿਮੀ ਹੈ ਕਿ ਸ਼ਾਇਦ ਉਹ ਜਿਹੜਾ ਵਾ ਮਸਲਾ ਜਿਹੜਾ ਉਹ ਹੱਲ ਹੋ ਗਿਆ, ਜਦਕਿ ਇਹ ਹੱਲ ਨਹੀਂ ਹੋਇਆ। ਇਹ ਬੜੇ ਸ਼ਬਦਾਂ ਦੇ ਹੇਰ ਫੇਰ ਦੇ ਨਾਲ ਜਿਹੜਾ ਕਿ ਇਹ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਹੋਰ ਵੀ ਜਿਹੜੇ ਇਸ਼ੂ ਆਪਾਂ ਹੁਣ ਅੱਜ ਜਿਨ੍ਹਾਂ ਤੇ ਵਿਚਾਰ ਕੀਤੀ ਹੈ, ਇਹਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੋਲ ਜਿਹੜਾ ਕਿ ਉਹ ਸਿਰਫ ਇੱਕ ਉਹਦੇ ਵਰਗਾ ਰਿਹਾ ਕਿ ਜਿਹੜੀ ਕਿਸੇ ਅਦੇਖ ਤਾਕਤ ਤੋਂ ਜਿਹੜਾ ਕਿ ਇਸ਼ਾਰਾ ਉਡੀਕਦੀ ਹੈ ਤੇ ਉਹਦੇ ਮੁਤਾਬਕ ਕਾਰਵਾਈ ਕਰਦੀ ਹੈ। ਜੇ ਉਦੋਂ ਉਹਨਾਂ ਨੂੰ ਇਸ਼ਾਰਾ ਹੋਊ ਤੇ ਉਸ ਤਰੀਕੇ ਦੇ ਨਾਲ ਉਹ ਕਾਰਵਾਈ ਕੀਤੀ ਜਾਵੇਗੀ। ਤੇ ਅਸੀਂ ਸਮਝਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਜਿਹੜਾ ਕਿ ਮੋਦੀ ਦੇ ਨਾਲ ਜੁੜਿਆ ਹੋਇਆ, ਤੇ ਉਸ ਮੁਤਾਬਕ ਸ਼੍ਰੋਮਣੀ ਕਮੇਟੀ ਕਦੇ ਵੀ ਨਹੀਂ ਕਰੇਗੀ ਕਿ ਜਿਹੜੇ ਹੱਕੀ ਆਪਣੇ ਮਸਲੇ ਨੇ ਇਹਨਾਂ ਦੇ ਉੱਪਰ ਕੌਮ ਸਟੈਂਡ ਲਵੇ ਤੇ ਸੰਘਰਸ਼ ਕਰੇ। ਇਸ ਲਈ ਇਹ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ, ਜਿੰਨੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਤੌਰ ਤੇ ਇੱਕ ਮੀਟਿੰਗ ਬੁਲਾਈ ਜਾਵੇ, ਇਹ ਜਿਹੜੇ ਬੜੇ ਹੀ ਗੰਭੀਰ ਮੁੱਦੇ ਨੇ ਇਹਨਾਂ ਨੂੰ ਵਿਚਾਰਿਆ ਜਾਵੇ, ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਜਿਹੜਾ ਕਿ ਤੁਸੀਂ ਇਸ ਮੁੱਦੇ ਤੇ ਆਪਣਾ ਜਿਹੜਾ ਉਹ ਸਟੈਂਡ ਸਪਸ਼ਟ ਕਰੋ, ਨਹੀਂ ਤੇ ਉਸ ਤੋਂ ਬਾਅਦ ਸੰਘਰਸ਼ ਦੀ ਰੂਪਰੇਖਾ ਜਿਹੜੀ ਉਹ ਲਿਖੀ ਜਾਵੇਗੀ। ਜੀ, ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਵਿੱਚ ਸਾਡਾ ਸਮਾਂ ਜਿਹੜਾ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ, ਤੇ ਤੁਹਾਡੇ ਕੋਲੋਂ ਤੁਹਾਨੂੰ ਧੰਨਵਾਦ ਕਹਿੰਦਿਆਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਿਆਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਜਿੱਥੇ ਤੁਹਾਡੇ ਸੁਝਾਅ ਸਾਡੇ ਲਈ ਜ਼ਰੂਰੀ ਨੇ, ਉੱਥੇ ਹੀ ਮਾਇਕ ਸਹਾਇਤਾ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਤਾਂ ਸਾਡੇ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। ਸਾਡਾ ਐਡਰੈਸ ਹੈਗਾ 3601 37th Avenue, Long Island City, New York 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ, ਸ਼ੋਅ ਹੈ, ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।